ਆਰਮੀ ਚੀਫ ਜਨਰਲ ਆਸਿਮ ਮੁਨੀਰ ਦੀ ਹਿਦਾਇਤ ਤੇ ਪਾਕ ਫੌਜ ਦੇ 2 ਦਸਤੇ ਤੁਰਕੀਆ ਰਵਾਨਾ। ਆਰਮੀ ਚੀਫ ਜਨਰਲ ਆਸਿਮ ਮੁਨੀਰ ਦੀ ਹਿਦਾਇਤ ਤੇ ਪਾਕ ਫੌਜ ਦੇ 2 ਦਸਤੇ ਤੁਰਕੀਆ ਰਵਾਨਾ ਹੋ ਗਏ। ਪਾਕ ਫੌਜ ਦੇ ਸ਼ੋਬਾ ਤਾਲੁਕਾਤੇ ਆਮ ISPR ਦੇ ਮੁਤਾबिक ਤੁਰਕੀਆ ਰਵਾਨਾ ਹੋਣ ਵਾਲੇ ਪਾਕ ਫੌਜ ਦੇ ਦਸਤਿਆਂ ਵਿੱਚ ਆਰਮੀ, ਡਾਕਟਰਸ, ਨਰਸਿੰਗ ਸਟਾਫ, ਟੈਕਨੀਸ਼ੀਅਨਸ ਸ਼ਾਮਿਲ ਨੇ। ISPR ਦੇ ਮੁਤਾबिक ਦਸਤੇ ਪਾਕਿਸਤਾਨੀ ਸਫਾਰਤਖਾਨੇ ਦੇ ਨਾਲ ਕਰੀਬੀ ਰਾਬਤਾ ਰੱਖਦਿਆਂ ਹੋਇਆਂ ਕੰਮ ਜਾਰੀ ਰੱਖਣਗੇ ਤੇ ਰਿਲੀਫ ਦੇ ਕੰਮਾਂ ਤੇ ਤਕਮੀਲ ਤੱਕ ਦਸਤੇ ਉੱਥੇ ਮੌਜੂਦ ਰਹਿਣਗੇ। ISPR ਦਾ ਕਹਿਣਾ ਸੀ ਕਿ ਇਮਦਾਦੀ ਦਸਤੇ 6 ਫਰਵਰੀ ਦੀ ਰਾਤ ਪਾਕ ਫਜ਼ਾਈਆ ਦੇ ਖਸੂਸੀ ਤਿਆਰੇ ਵਿੱਚ ਰਵਾਨਾ ਹੋਏ। ਇਮਦਾਦੀ ਸਮਾਨ ਵਿੱਚ ਖੈਮੇ, ਕੰਬਲ ਤੇ ਦੀਗਰ ਇਮਦਾਦੀ ਅਸ਼ੀਆ ਵੀ ਸ਼ਾਮਿਲ ਨੇ। ISPR ਦੀ ਤਰਫੋਂ ਦੱਸਿਆ ਗਿਆ ਕਿ ਪਾਕ ਫੌਜ ਦੀ ਮੈਡੀਕਲ ਟੀਮ 30 ਬਿਸਤਰਿਆਂ ਦਾ ਮੋਬਾਈਲ ਹਸਪਤਾਲ ਕਾਇਮ ਕਰੇਗੀ। ਤੋਸ਼ਾਖਾਨਾ ਕੇਸ ਇਮਰਾਨ ਖਾਨ ਤੇ ਫਰਦ ਜੁਰਮ ਆਇਦ ਨਾ ਹੋ ਸਕੀ। ਚੇਅਰਮੈਨ PTI ਇਮਰਾਨ ਖਾਨ ਦੇ ਖਿਲਾਫ ਤੋਸ਼ਾਖਾਨਾ ਰੈਫਰੈਂਸ ਵਿੱਚ ਫਰਦ ਜੁਰਮ ਦੀ ਕਾਰਵਾਈ ਨਾ ਹੋ ਸਕੀ। ਡਿਸਟ੍ਰਿਕਟ ਐਂਡ ਸੈਸ਼ਨ ਕੋਰਟ ਇਸਲਾਮਾਬਾਦ ਦੇ ਜੱਜ ਜ਼ਫਰ ਇਕਬਾਲ ਇਮਰਾਨ ਖਾਨ ਦੇ ਖਿਲਾਫ ਕੇਸ ਦੀ ਸਮਾਅਤ ਕਰ ਰਹੇ ਨੇ, ਜਿਸ ਸਿਲਸਿਲੇ ਵਿੱਚ ਚੇਅਰਮੈਨ PTI ਦੇ 4 ਵਕੀਲਾਂ ਨੇ ਆਪਣਾ ਵਕਾਲਤਨਾਮਾ ਅਦਾਲਤ ਵਿੱਚ ਜਮ੍ਹਾਂ ਕਰਾਇਆ। ਸਮਾਅਤ ਦੇ ਆਗਾਜ਼ ਤੇ ਇਮਰਾਨ ਖਾਨ ਦੀ ਤਰਫੋਂ ਤਿੱਬੀ ਬੁਨਿਆਦਾਂ ਤੇ ਹਾਜ਼ਰੀ ਤੇ ਇਸਤਸਨਾ ਦੀ ਦਰਖਾਸਤ ਦਾਇਰ ਕੀਤੀ ਗਈ, ਜਿਸ ਤੇ ਜੱਜ ਨੇ ਇਸਤਫਸਾਰ ਕੀਤਾ ਕਿ ਮੁਚਲਕੇ ਜਮ੍ਹਾਂ ਕਰਾ ਦਿੱਤੇ ਨੇ। ਇਮਰਾਨ ਖਾਨ ਦੇ ਵਕੀਲ ਗੋਹਰ ਅਲੀ ਖਾਨ ਨੇ ਦੱਸਿਆ ਕਿ ਜੀ ਇਮਰਾਨ ਖਾਨ ਦੇ ਜ਼ਮਾਨਤੀ ਮੁਚਲਕੇ ਜਮ੍ਹਾਂ ਕਰਾ ਦਿੱਤੇ ਨੇ। ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਹਾਜ਼ਰੀ ਤੋਂ ਇਸਤਸਨਾ ਦੀ ਦਰਖਾਸਤ ਦਾਇਰ ਹੁੰਦੀ ਰਹੀ ਤੇ ਫਰਦ ਜੁਰਮ ਕਿਸ ਤਰ੍ਹਾਂ ਆਇਦ ਹੋ ਸਕੇਗੀ। ਇਮਰਾਨ ਖਾਨ ਦੇ ਵਕੀਲ ਅਲੀ ਬੁਖਾਰੀ ਨੇ ਇਤਰਾਜ਼ ਕੀਤਾ ਕਿ ਸਾਨੂੰ ਮੁਸੱਦਕਾ ਕਾਪੀਆਂ ਫਰਾਹਮ ਨਹੀਂ ਕੀਤੀਆਂ ਗਈਆਂ, WhatsApp ਤੇ ਸਕਰੀਨਸ਼ਾਟ ਲਗਾकर ਕਾਪੀਆਂ ਨਹੀਂ ਦਿੱਤੀਆਂ ਜਾਂਦੀਆਂ। ਇਸ ਤੇ ਇਲੈਕਸ਼ਨ ਕਮਿਸ਼ਨ ਦੇ ਵਕੀਲ ਨੇ ਕਿਹਾ ਕਿ ਅਸੀਂ ਅਦਾਲਤ ਦੇ ਸਾਹਮਣੇ PTI ਵਕੀਲਾਂ ਨੂੰ ਮੁਸੱਦਕਾ ਕਾਪੀਆਂ ਫਰਾਹਮ ਕੀਤੀਆਂ ਨੇ। ਜੱਜ ਨੇ ਹਿਦਾਇਤ ਕੀਤੀ ਕਿ तमाम ਸਬੂਤਾਂ ਦੀ ਤਸਦੀਕ ਸ਼ੁਦਾ ਕਾਪੀਆਂ ਅਦਾਲਤ और PTI ਨੂੰ ਫਰਾਹਮ ਕੀਤੀਆਂ ਜਾਣ। APC ਵਿੱਚ ਕਿਸੇ ਜਮਾਤ ਦੇ ਸ਼ਾਮਿਲ ਨਾ ਹੋਣ ਤੇ ਮਾਮਲਾ ਰੁਕ ਨਹੀਂ ਸਕਦਾ। ਰਾਣਾ ਸਨਾਉੱਲਾ ਵਫਾਕੀ ਵਜ਼ੀਰ ਦਾਖਲਾ ਰਾਣਾ ਸਨਾਉੱਲਾ ਦਾ ਕਹਿਣਾ ਸੀ ਕਿ ਆਲ ਪਾਰਟੀਜ਼ ਦੇ ਵਿੱਚ ਕਿਸੇ ਜਮਾਤ ਦੇ ਸ਼ਾਮਿਲ ਨਾ ਹੋਣੇ ਤੇ ਮਾਮਲਾ ਨਹੀਂ ਰੁਕ ਸਕਦਾ। ਰਾਣਾ ਸਨਾਉੱਲਾ ਨੇ ਮਜ਼ੀਦ ਕਿਹਾ ਕਿ APC ਵਿੱਚ तमाम ਜਮਾਤਾਂ ਦੀ ਸ਼ਿਰਕਤ ਵਾਸਤੇ 2 ਦਿਨ ਵਧਾਏ ਨੇ। ਇਹ ਕੌਮੀ ਮਾਮਲਾ ਹੈ, ਇਸ ਤੇ ਜਮਾਤਾਂ ਨੂੰ ਮਿਲ ਕਰ ਬੈਠਣਾ ਹੋਏਗਾ। ਵਫਾਕੀ ਵਜ਼ੀਰ ਦਾਖਲਾ ਦਾ ਮਜ਼ੀਦ ਕਹਿਣਾ ਸੀ ਕਿ APC ਵਿੱਚ ਇਤਫਾਕੇ ਰਾਏ ਬਾਅਦ ਹਕੂਮਤ ਦਹਿਸ਼ਤਗਰਦਾਂ ਦੇ ਖਿਲਾਫ ਕਾਰਵਾਈ ਦਾ ਫੈਸਲਾ ਕਰੇਗੀ। ਰਾਣਾ ਸਨਾਉੱਲਾ ਦਾ ਮਜ਼ੀਦ ਕਹਿਣਾ ਸੀ ਕਿ ਇਮਰਾਨ ਖਾਨ ਨੇ जेल बरो तहरीक का ऐलान किया है। पहले भी ਇਹ ਹਥਕੰਡੇ ਨਾਕਾਮ ਹੋਏ ਤੇ ਹੁਣ ਵੀ ਇਹ ਹਥਕੰਡੇ ਨਾਕਾਮ ਹੋਣਗੇ। ਇਮਰਾਨ ਖਾਨ ਨੂੰ ਮਾਲੂਮ ਹੀ ਨਹੀਂ ਕਿ ਜੇਲ੍ਹ ਵਿੱਚ ਰਹਿਣਾ ਕਿੰਨਾ ਮੁਸ਼ਕਿਲ ਹੈ। ਗੁਜਰਾਤ ਵਿੱਚ ਪੁਲਿਸ ਦੀ ਕਾਰਵਾਈ। ਪਰਵੇਜ਼ ਲਾਈ ਦੇ ਘਰ ਵਿੱਚ ਛਾਪਾ, 2 ਮੁਲਾਜ਼ਮੀਨ ਗ੍ਰਿਫਤਾਰ ਕਰ ਲਿੱਤੇ ਗਏ। ਪੁਲਿਸ ਨੇ ਗੁਜਰਾਤ ਵਿੱਚ ਸਾਬਿਕ ਵਜ਼ੀਰ ਆਲਾ ਪੰਜਾਬ ਚੌਧਰੀ ਪਰਵੇਜ਼ ਲਾਈ ਦੇ ਘਰ ਛਾਪਾ ਮਾਰਿਆ, 2 ਮੁਲਾਜ਼ਮੀਨ ਨੂੰ ਹਿਰਾਸਤ ਲੈ ਲਿਆ। ਛਾਪੇ ਦੇ ਦੌਰਾਨ ਪੁਲਿਸ ਨੇ ਚੌਧਰੀ ਪਰਵੇਜ਼ ਲਾਈ ਦੇ ਘਰੋਂ ਮੁਖਤਲਿਫ ਦਸਤਾਵੇਜ਼ਾਤ ਤੇ ਫਾਈਲਾਂ ਕਬਜ਼ੇ ਵਿੱਚ ਲਿੱਤੀਆਂ। ਪੁਲਿਸ ਦੇ ਮੁਤਾਬਿਕ ਛਾਪਾ ਵਜਾਹਤ ਹੁਸੈਨ ਤੇ ਉਹਨਾਂ ਦੇ ਬੇਟੇ ਮੂਸਾ ਇਲਾਹੀ ਦੀ ਗ੍ਰਿਫਤਾਰੀ ਵਾਸਤੇ ਮਾਰਿਆ ਗਿਆ। ਦੋਨਾਂ ਦੇ ਖਿਲਾਫ ਮੁਖਤਲਿਫ ਥਾਣਿਆਂ ਵਿੱਚ 2 ਮੁਕੱਦਮਾ ਦਰਜ ਨੇ। ਮੁਸਲਿਮ ਲੀਗ ਕਾਫ ਦੇ ਰਹਿਨੁਮਾ ਚੌਧਰੀ ਪਰਵੇਜ਼ ਲਾਈ ਦਾ ਕਹਿਣਾ ਸੀ ਕਿ ਪੁਲਿਸ ਨੇ ਗੁਜਰਾਤ ਵਿੱਚ ਮੇਰੀ ਰਿਹਾਇਸ਼ਗਾਹ ਦਾ ਮੁਆਸਰਾ ਕੀਤਾ ਤੇ ਘਰ ਦੇ ਅੰਦਰ ਦਾਖਲ ਹੋ ਗਈ। ਦੂਸਰੀ ਜਾਨਿਬ ਮੋਨਸ ਨਾਈਮ ਨੇ ਪੰਜਾਬ ਪੁਲਿਸ ਦੀ ਜਾਨਿਬ ਤੋਂ ਚੌਧਰੀ ਪਰਵੇਜ਼ ਲਾਈ ਦੀ ਰਿਹਾਇਸ਼ਗਾਹ ਤੇ ਪੁਲਿਸ ਦੇ ਛਾਪੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੱਤੀ। ਮੋਨਸ ਲਾਈ ਨੇ ਆਪਣੀ ਟਵੀਟ ਵਿੱਚ ਲਿਖਿਆ ਕਿ ਪੁਲਿਸ, FIA ਤੇ ਦੀਗਰ ਨੇ ਦੁਬਾਰਾ ਗੁਜਰਾਤ ਦੇ 51 ਹਾਊਸ ਵਿੱਚ ਛਾਪਾ ਮਾਰਿਆ। ਸਾਡੇ ਘਰਾਂ ਵਿੱਚ ਛਾਪੇ ਮਾਰਨ ਤੋਂ ਤੁਸੀਂ ਸਮਝਦੇ ਹੋ ਕਿ ਅਸੀਂ ਇਮਰਾਨ ਖਾਨ ਦਾ ਸਾਥ ਛੱਡ ਦਿਆਂਗੇ। ਦੁਬਾਰਾ ਸੋਚੋ। ਉਸ ਤੋਂ ਬਾਅਦ ਪਰਵੇਜ਼ ਲਾਈ ਦੇ ਘਰ ਦਾ ਮੁਆਸਰਾ ਕਰਨ ਵਾਲੀ ਪੁਲਿਸ ਟੀਮ ਵਾਪਸ ਰਵਾਨਾ ਹੋ ਗਈ।